ਵੈਲਕਮ ਬੈਕ ਟੂ ਨਿਊਜ਼ TV 84 ਬ੍ਰੇਕ ਤੋਂ ਬਾਅਦ ਹੁਣ ਸਾਡੇ ਨਾਲ ਟੋਰਾਂਟੋ ਤੋਂ ਜੁੜ ਚੁੱਕੇ ਨੇ ਮੀਡੀਆ ਪਰਸਨੈਲਿਟੀ ਸੁਖਦੇਵ ਸਿੰਘ ਗਿੱਲ ਜਿਹੜੇ ਕਿ ਪਿਛਲੇ 17 ਸਾਲਾਂ ਤੋਂ ਲਗਾਤਾਰ ਨਾਲ ਰੇਡੀਓ ਪ੍ਰੋਗਰਾਮ ਅੱਜ ਦੀ ਆਵਾਜ਼ ਦੇ ਹੋਸਟ ਹਨ ਜਿਹੜਾ ਪ੍ਰੋਗਰਾਮ ਪੰਥਕ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਅਤੇ ਸੱਚ ਹੱਕ ਤੇ ਇਨਸਾਫ ਦਾ ਪਹਿਰੇਦਾਰ ਤੇ ਸਾਨੂੰ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਸੁਖਦੇਵ ਸਿੰਘ ਗਿੱਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी TV 84 बात कर रहे सारे ही दर्शक थे अपने रीत को जी थानू भी वाहिगुरू जी का खालसा वाहिगुरू जी की फतेह जी। सुखदेव जी सिंह जी ਤੁਹਾਡਾ TV 84 ਦੇ ਵਿੱਚ ਪਹਿਲੀ ਵਾਰ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਇਹ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਤੁਸੀਂ ਟੋਰਾਂਟੋ ਦੇ ਵਿੱਚ ਵਸਦੇ ਹੋ ਅੱਜ ਕੱਲ੍ਹ ਟੋਰਾਂਟੋ ਦੇ ਵਿੱਚ ਪੰਥਕ ਗਤੀਵਿਧੀਆਂ ਕਿਹੜੀਆਂ ਪੰਥਕ ਗਤੀਵਿਧੀਆਂ ਚੱਲ ਰਹੀਆਂ ਨੇ ਇਸ ਬਾਰੇ ਥੋੜੀ ਜਾਣਕਾਰੀ ਦਿਓ। ਟੋਰਾਂਟੋ ਵਿੱਚ ਜੀ ਜਿਹੜੀਆਂ ਹਰ ਤਰ੍ਹਾਂ ਦੀਆਂ ਪੰਥਕ ਗਤੀਵਿਧੀਆਂ ਚੱਲ ਰਹੀਆਂ ਨੇ ਤੇ ਚੱਲਦੀਆਂ ਰਹਿਣਗੀਆਂ। ਜਿਵੇਂ ਪਿਛਲੇ ਹਫ਼ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਗੁਰਪੁਰਬ ਬੜੀ ਸ਼ਰਧਾ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਨੇ ਸਾਰੇ ਗੁਰਦੁਆਰਾ ਸਾਹਿਬਾਨ ਵਿੱਚ ਟੋਰਾਂਟੋ ਦੇ ਵਿੱਚ ਮਨਾਇਆ ਹੈ। ਉੱਥੇ ਇੱਕ ਜਿਹੜੀ ਕਿਤਾਬ ਕੀਤੀ ਗਈ ਰਿਲੀਜ਼ ਗਦਰੀ ਬਾਬੇ ਕੌਣ ਸਨ ਸਰਦਾਰ ਅਜਮੇਰ ਸਿੰਘ ਉਹਨਾਂ ਵੱਲੋਂ। ਹਾਂਜੀ, ਸੋ ਇਸ ਦੇ ਨਾਲ ਇੱਕ ਹੋਰ ਚੰਗੀ ਗੱਲ ਇਹ ਹੋਈ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਤੇ ਡਿਕਸੀ ਗੁਰਦੁਆਰਾ ਸਾਹਿਬ ਦੀ ਸੰਗਤ ਅਤੇ ਉੱਥੋਂ ਦੇ ਪ੍ਰਬੰਧਕਾਂ ਨੇ ਬੀਬੀ ਜਗਦੀਸ਼ ਕੌਰ ਹਾਂਜੀ ਤੇ ਉਹਨਾਂ ਦੇ ਸਪੁੱਤਰ ਸਰਦਾਰ ਗੁਰਦੀਪ ਸਿੰਘ ਉਹ ਵੀ ਸਾਡੇ ਟੋਰਾਂਟੋ ਵਿੱਚ ਪਹੁੰਚੇ ਨੇ। ਹਾਂਜੀ, ਤੇ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਕਿਹਾ ਤੇ ਉਹਨਾਂ ਦੇ ਕੋਲ ਬਹੁਤ ਕਹਿ ਲਓ ਬਡਮੁੱਲਾ ਖਜ਼ਾਨਾ ਹੈ। ਉਹ ਕੌਮ ਦੀ ਗੱਲ ਕਰ ਰਹੇ ਨੇ, ਜਿਉਂਦੀ ਜਾਗਦੀ ਮਿਸਾਲ ਨੇ ਕਿਸ ਤਰ੍ਹਾਂ ਪਿਛਲੇ 38 ਸਾਲਾਂ ਤੋਂ ਉਹਨਾਂ ਨੇ ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਨਹੀਂ ਕੀਤੀ ਕਿਉਂਕਿ ਉਹਨਾਂ ਨੇ ਕੌਮ ਲਈ ਜੀ ਰਹੇ ਨੇ। ਹਾਂਜੀ, ਤੇ ਦੂਜੇ ਪਾਸੇ ਸਿੱਖਸ ਫਾਰ ਜਸਟਿਸ ਵੱਲੋਂ ਹਾਂਜੀ ਸਾਰੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜੀ ਪਟੀਸ਼ਨ ਸਾਈਨ ਕੀਤੀ ਗਈ ਤੇ ਸੇਵਾ ਫੂਡ ਬੈਂਕ ਲਈ ਸਿੱਖ ਸੰਗਤਾਂ ਨੇ ਸਾਡੇ 1300 BM ਜਿੰਨੇ ਵੀ ਰੇਡੀਓ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੇ ਫੂਡ ਇਕੱਤਰ ਕੀਤਾ ਤੇ ਡਾਲਰ ਇਕੱਤਰ ਕੀਤੇ। ਸੋ ਵੱਖ ਪੰਥਕ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਤੇ ਇਸ ਤੋਂ ਬਿਨਾਂ ਜਿਹੜੇ ਸਾਡੇ ਯੂਥ ਨੇ ਯੂਥ ਐਕਟਿਵਿਸਟ ਨੇ ਉਹ ਵੀ ਇੱਕ ਪ੍ਰੋਗਰਾਮ ਨਵੰਬਰ ਦੇ ਐਂਡ ਵਿੱਚ ਕਰਨ ਜਾ ਰਹੇ ਨੇ। ਸੋ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਟੋਰਾਂਟੋ ਦੇ ਵਿੱਚ ਹਰ ਪਾਸਿਓਂ ਤਕਰੀਬਨ ਕੌਮ ਤੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਹੋ ਰਿਹਾ। ਸਿੱਖ ਜੈਨੋਸਾਈਡ ਸਿੱਖ ਸੋਵਰਨਟੀ ਕਾਨਫਰੰਸ ਆਉਣ ਵਾਲੇ 7 ਦਸੰਬਰ ਨੂੰ ਹੋਣ ਜਾ ਰਹੀ ਆ ਸਿੱਖਸ ਫਾਰ ਜਸਟਿਸ ਵੱਲੋਂ ਜਿੱਥੇ ਬੀਬੀ ਜਗਦੀਸ਼ ਕੌਰ ਜੀ ਚੀਫ ਗੈਸਟ ਦੇ ਤੌਰ ਤੇ ਹੋਣਗੇ। ਸੋ ਟੋਰਾਂਟੋ ਵਿੱਚ ਕੋਈ ਨਾ ਕੋਈ ਤੇ ਜਿਹੜੀ ਪੰਥਕ ਕਹਿ ਲਓ ਗਤੀਵਿਧੀ ਹਰ ਰੋਜ਼ ਹੁੰਦੀ ਰਹਿੰਦੀ। ਹਾਂਜੀ ਜੀ ਬਿਲਕੁਲ। ਤੇ ਵਿੱਚ ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਪਾਲ ਸਿੰਘ ਪੁਰੇਵਾਲ ਜੀ ਨਾਲ ਗੱਲਬਾਤ ਕਰ ਰਹੇ ਸੀ ਮੂਲ ਨਾਨਕਸ਼ਾਹੀ ਕੈਲੰਡਰ ਸੰਬੰਧੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੀ ਹੋ ਤੇ ਬ੍ਰੇਕ ਤੋਂ ਬਾਅਦ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਕਿ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ ਹੈ ਇਸ ਨੂੰ ਕਿਹੜੀਆਂ ਤਾਕਤਾਂ ਬਦਲ ਰਹੀਆਂ ਨੇ? ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਜੀ। ਸਿੱਖਾਂ ਦੀ ਜਿਹੜੀ ਵੱਖਰੀ ਪਹਿਚਾਣ ਹੈ ਵੱਖਰੀ ਹੋਂਦ ਹੈ ਜਿਵੇਂ ਪਾਲ ਸਿੰਘ ਪੁਰੇਵਾਲ ਹੀ ਇਹ ਗੱਲ ਕਰਦੇ ਹੁੰਦੇ ਆ ਕਿ ਹਰ ਧਰਮ ਦਾ ਆਪਣਾ ਕੈਲੰਡਰ ਆ ਹਰ ਕੈਲੰਡਰ ਦਾ ਆਪਣਾ ਧਰਮ ਹੁੰਦਾ। ਸੋ ਉਹ ਜਿਹੜੀਆਂ ਤਾਕਤਾਂ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਿੱਖਾਂ ਦੇ ਗੁਰੂਆਂ ਦੀ ਜਿਹੜੀ ਆਪਣੀ ਹੋਂਦ ਸੀ ਉਹਨੂੰ ਸਵੀਕਾਰ ਨਹੀਂ ਕੀਤਾ। ਵਹਿਮਾਂ ਭਰਮਾਂ ਪਖੰਡਾਂ ਵਿੱਚ ਹਿੰਦੂਤਵ ਜਿਹੜੀਆਂ ਤਾਕਤਾਂ ਨੇ ਤੇ ਉਸ ਦੇ ਝਾਂਸੇ ਵਿੱਚ ਆ ਕੇ ਜਿਹੜਾ ਸੰਤ ਸਮਾਜ ਕਹਿ ਲਓ ਤੇ ਨਾਲ ਆਪਣੇ ਪ੍ਰਕਾਸ਼ ਸਿੰਘ ਬਾਦਲ ਵੀ ਕਿਉਂਕਿ RSS ਦਾ ਹੀ ਜਿਹੜਾ ਏਜੰਡਾ ਟੋ ਕਰਦੇ ਨੇ। ਹੋਰ ਵੀ ਜਿਹੜੀਆਂ ਲੋਕ ਨੇ ਜਾਂ ਕਹਿ ਲਓ ਵੀ ਸਿੱਖ ਮਾਰੂ ਨੀਤੀਆਂ ਜਿਹੜੀਆਂ ਨੇ ਭਾਰਤੀ ਸਰਕਾਰ ਵੀ ਆਪਾਂ ਇਹਦੇ ਲਈ ਜ਼ਿੰਮੇਵਾਰ ਸਮਝ ਸਕਦੇ ਹਾਂ। ਪਰ ਦੂਜੇ ਪਾਸੇ ਜਿਹੜੇ ਸਿੱਖ ਕੌਮ ਦੇ ਸਿੱਖ ਧਰਮ ਦੇ ਪਹਿਰੇਦਾਰ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਜਦੋਂ ਵੀ ਨਾਨਕਸ਼ਾਹੀ ਕੈਲੰਡਰ ਜਾਂ ਜਿਹੜਾ ਹੋਰ ਇਸ਼ੂ ਆਉਂਦੇ ਨੇ ਉਹਨਾਂ ਤੇ ਸਾਡਾ ਫਰਜ਼ ਬਣਦਾ ਪਹਿਰਾ ਦੇਣ ਦਾ। ਤੇ ਜਿਵੇਂ ਪਾਲ ਸਿੰਘ ਪੁਰੇਵਾਲ ਨੇ ਵੀ ਕਿਹਾ ਕਿ ਆਪਣਾ ਜਿਹੜਾ ਕੈਲੰਡਰ ਹੈ ਇੱਕ ਵੱਖਰੀ ਹੋਂਦ ਇੱਕ ਵੱਖਰੀ ਪਹਿਚਾਣ ਜਿਹੜੀ ਸਾਡੀ ਕੌਮ ਦੀ ਸੋਵਰਨਟੀ ਆ ਕੌਮ ਦਾ ਘਰ ਖਾਲਿਸਤਾਨ ਆ ਯਾਨੀ ਇੱਕ ਸਟੈਪ ਸਾਨੂੰ ਅੱਗੇ ਨੂੰ ਤੋਰਦਾ ਸੀ ਕਿਉਂਕਿ ਜਦੋਂ ਅਸੀਂ ਵੱਖਰੇ ਤੌਰ ਤੇ ਕੋਈ ਦਿਨ ਨੂੰ ਆਪਣੇ ਤੌਰ ਤੇ ਮਨਾਉਂਦੇ ਹਾਂ ਜਿਸ ਵਿੱਚ ਰਲਗੱਡ ਨਹੀਂ ਹੁੰਦੀ ਤਾਂ ਉਹ ਉਹਨਾਂ ਲੋਕਾਂ ਨੂੰ ਬਿਲਕੁਲ ਹਜ਼ਮ ਨਹੀਂ ਹੁੰਦਾ। ਜੇ ਆਪਾਂ RSS ਦੀ ਗੱਲ ਕਰ ਲਈਏ ਇਹਦੇ ਵਿੱਚ ਸੰਤ ਸਮਾਜ ਬਿਨਾਂ ਵਜ੍ਹਾ ਤੋਂ ਕਿਉਂਕਿ ਹੁਣ ਸੰਤ ਸਮਾਜ ਨੂੰ ਬੇਸ਼ੱਕ ਇਸ ਸਮੇਂ ਬਾਦਲ ਦਲ ਵਾਲੇ ਮੂੰਹ ਨਹੀਂ ਲਾਉਂਦੇ ਪਰ ਉਸ ਸਮੇਂ ਉਹਨਾਂ ਨੇ ਬਾਦਲ ਦਲੀਆਂ ਦੇ ਨਾਲ ਸਾਂਝ ਹੀ ਇਸ ਕਰਕੇ ਪਾਈ। ਉਹਨਾਂ ਨੂੰ ਵੋਟਾਂ ਦੀ ਲੋੜ ਸੀ ਤੇ ਇਹਨਾਂ ਨੂੰ ਆਪਣੇ ਕਹਿ ਲਓ ਵੀ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਾਉਣ ਵਾਸਤੇ ਜਿਸ
ਤਰੀਕੇ ਨਾਲ ਮਰਜ਼ੀ ਹੋ ਜਾਏ ਵੀ ਅਸੀਂ ਤਾਂ ਆਹ ਕੰਮ ਕਰਾਉਣਾ ਘੱਟੋ ਘੱਟ ਬੰਦੇ ਨੂੰ ਖੂਹ 'ਚ ਡਿੱਗਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਵੀ ਖੂਹ 'ਚ ਜਦੋਂ ਇੱਕ ਵਾਰੀ ਬੰਦਾ ਡਿੱਗ ਪੈਂਦਾ, ਜੇ ਵਿਅਕਤੀਗਤ ਤੌਰ ਤੇ ਸੋਚਦੇ ਹਾਂ ਉਹ ਨੁਕਸਾਨ ਹੁੰਦਾ, ਪਰ ਜਿਹੜੇ ਬੰਦੇ ਕੌਮ ਦੇ ਵਡਮੁੱਲੇ ਕੰਮਾਂ ਨੂੰ, ਕਾਰਜਾਂ ਨੂੰ ਸਮੁੰਦਰ ਵਿੱਚ ਡੋਬਦੇ ਨੇ, ਉਹ ਵੀ ਇੱਕ ਦਿਨ ਭਾਈਵਾਲ ਹੋ ਨਿਬੜਦੇ ਨੇ। ਉਹਨਾਂ ਨੂੰ ਵੀ ਇਤਿਹਾਸ ਨੇ ਕਦੀ ਮਾਫ ਨਹੀਂ ਕਰਨਾ ਜੀ। ਬਿਲਕੁਲ ਵੀਰ ਜੀ, ਬਿਲਕੁਲ ਤੁਸੀਂ ਸਹੀ ਕਿਹਾ। ਤੇ ਵੀਰ ਜੀ ਇਹ ਵੀ ਦੱਸੋ, ਜਿਸ ਤਰ੍ਹਾਂ ਤੁਸੀਂ ਲੰਮੇ ਸਮੇਂ ਤੋਂ ਮੀਡੀਆ ਦੇ ਵਿੱਚ ਹੋ, ਪ੍ਰੋਗਰਾਮ ਨੂੰ ਚੱਲਦਾ ਰੱਖਣ ਲਈ ਤੁਹਾਨੂੰ ਕੀ ਚੈਲੰਜਸ ਦਾ ਸਾਹਮਣਾ ਕਰਨਾ ਪਿਆ? ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸੋ ਕਿ ਮੀਡੀਆ ਦਾ ਇੰਨਾ ਅਹਿਮ ਹੋਣਾ ਕਿਉਂ ਜ਼ਰੂਰੀ ਹੈ ਤੇ ਚੱਲਦਾ ਰੱਖਣਾ ਕਿਉਂ ਜ਼ਰੂਰੀ ਹੈ? ਇਹ ਤਾਂ ਜੀ ਹਰ ਰੋਜ਼ ਹੀ ਨਵਾਂ ਸਵੇਰਾ ਹੈ, ਹਰ ਰੋਜ਼ ਹੀ ਨਵੀਂ ਮੁਸ਼ਕਿਲ ਹੈ। ਧੰਨ ਪੰਥ ਤੇਰੇ ਦਾ ਦੇਰਾ ਹੈ ਜੋ ਜਬਰ ਅਤੇ ਜ਼ੁਲਮ ਨਾਲ ਟਕਰਾਉਂਦਾ ਹੈ, ਕਿਉਂਕਿ ਚੱਲਦਾ ਰੱਖਣਾ ਕੰਟੀਨਿਊਟੀ ਸਾਡੀ ਸਟਰੈਂਥ ਆ। ਮੀਡੀਆ ਰਾਹੀਂ ਜਿਵੇਂ ਤੁਸੀਂ ਹੁਣ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਕਹਿ ਲਓ ਗੱਲਬਾਤ ਕਰਦੇ ਹੋ, ਲੱਖਾਂ ਲੋਕਾਂ ਨੂੰ ਕਨੈਕਟ ਕਰਦੇ ਹੋ, ਸਾਡੀ ਇੱਕ ਸੋਚ ਬਣਦੀ ਹੈ, ਸਾਡੀ ਇੱਕ ਥਾਟ ਬਣਦੀ ਹੈ ਜਿਹੜੀ ਸਾਨੂੰ ਆਪਣੇ ਕੌਮ ਦੇ ਸੰਘਰਸ਼ ਵਾਸਤੇ ਲੜਨ ਲਈ ਹਰ ਰੋਜ਼ ਪ੍ਰੇਰਿਤ ਕਰਦੀ ਹੈ। ਕਿਉਂਕਿ ਅੱਜ ਦਾ ਜਿਹੜਾ ਕਹਿ ਲਓ ਯੁੱਗ ਹੈ, ਹੁਣ ਤਾਂ ਸੋਸ਼ਲ ਮੀਡੀਆ ਆਪਾਂ ਗੱਲ ਕਰ ਲਓ, ਇੰਟਰਨੈਟ ਦੀ ਗੱਲ ਕਰ ਲਓ, ਹਰ ਬੰਦਾ ਕਿਤੇ ਨਾ ਕਿਤੇ ਬੈਠ ਕੇ ਇਸ ਨੂੰ ਦੇਖ ਸਕਦਾ, ਸੁਣ ਸਕਦਾ, ਵਿਚਾਰ ਸਕਦਾ। ਜਿਹੜੀ ਅਸੀਂ ਗੱਲ ਕਰਦੇ ਹਾਂ, ਕਿਉਂਕਿ ਦੂਜੇ ਪਾਸੇ ਜਿਹੜਾ ਮੀਡੀਆ ਹੈ, ਸਰਕਾਰੀ ਮੀਡੀਆ ਹੈ, ਜਿਹੜਾ ਸਰਕਾਰਾਂ ਦੀ ਬੋਲੀ ਬੋਲਦਾ ਤੇ ਜਿਹੜਾ ਸਰਕਾਰਾਂ ਦੇ ਇਸ਼ਾਰਿਆਂ ਤੇ ਚੱਲਦਾ, ਉਹਦੇ ਮੁਕਾਬਲੇ ਤੇ ਸਾਨੂੰ ਕੁਝ ਨਾ ਕੁਝ ਟੈਲੀਵਿਜ਼ਨ, ਜਿਵੇਂ ਤੁਸੀਂ TV 84 ਆ, ਇਹਦਾ ਚੱਲਣਾ ਵੀ ਬਹੁਤ ਜ਼ਰੂਰੀ ਹੈ। ਇੱਕ ਵਾਰੀ ਮੈਨੂੰ ਵੀ ਮੌਕਾ ਮਿਲਿਆ ਸੀ ਵੀ ਜਦੋਂ ਅਸੀਂ ਗੱਲ ਕਰਦੇ ਮੀਡੀਆ ਦੀ, ਕਿਉਂਕਿ ਮੀਡੀਆ ਵੀ ਲੋਕਾਂ ਦੇ ਵਿੱਚ ਰੈਗੂਲੇਸ਼ਨ ਲੈ ਕੇ ਆਉਂਦਾ, ਮੀਡੀਆ ਲੋਕਾਂ ਨੂੰ ਸਹੀ ਜਾਣਕਾਰੀ ਦੱਸਦਾ। ਜਿਵੇਂ ਫਾਰ ਆਪਣੇ ਐਗਜ਼ਾਮਪਲ ਦੇ ਤੌਰ ਤੇ ਵਾਸ਼ਿੰਗਟਨ ਦੇ ਵਿੱਚ ਜਿਹੜੀ ਡਾਕਟਰ ਮਨਮੋਹਨ ਸਿੰਘ ਤੇ ਆਪਣੇ ਅਮਰੀਕਾ ਦੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੀ ਮਿਲਣੀ ਦੇ ਦੌਰਾਨ TV 84 ਨੇ ਲੋਕਾਂ ਦੇ ਸਾਹਮਣੇ ਗੱਲਬਾਤ ਕੀਤੀ, ਤੇ ਹੋਰ ਚੈਨਲ ਨੇ ਜਿਸ ਤਰ੍ਹਾਂ ਯੂਨਾਈਟਿਡ ਨੇਸ਼ਨ ਦੇ ਵਿੱਚ ਜਿਹੜੀ ਐਪਲੀਕੇਸ਼ਨ ਪਾਈ ਗਈ ਸਿਕਸ ਫਾਰ ਜਸਟਿਸ ਵੱਲੋਂ, ਉਹ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੀ। ਹਾਂਜੀ, ਬੀਬੀ ਜਗਦੀਸ਼ ਕੌਰ ਹੋਣਾ ਦਾ ਕੇਸ ਆ, ਜੇ ਤੁਸੀਂ ਬਹੁਤ ਸਾਰੀਆਂ ਮਿਸਾਲਾਂ ਦੇ ਸਕਦੇ ਹੋ, ਉਦਾਹਰਨਾਂ ਦੇ ਸਕਦੇ। ਹਾਂਜੀ, ਮੀਡੀਆ ਦਾ ਹੋਣਾ ਬਹੁਤ ਜ਼ਰੂਰੀ। ਜੇਕਰ ਮੀਡੀਆ ਬਿਲਕੁਲ ਨਹੀਂ ਹੋਏਗਾ ਤਾਂ ਸਾਡੀ ਗੱਲ ਬਹੁਤ ਹੀ ਮਾੜੇ ਢੰਗ ਦੇ ਨਾਲ, ਕਹਿ ਲਓ ਕਚੱਜੇ ਢੰਗ ਦੇ ਨਾਲ ਦਬਾ ਦਿੱਤੀ ਜਾਏਗੀ, ਲੋਕ ਉੱਠਣਗੇ ਨਹੀਂ। ਕਿਉਂਕਿ ਉਹ ਜੇ ਮੀਡੀਆ ਨਾ ਹੋਵੇ ਤਾਂ ਜਾਗਦੇ ਜਿਹੜੇ ਲੋਕ ਨੇ ਉਹ ਵੀ ਸੌਂ ਜਾਂਦੇ ਨੇ। ਹਾਂਜੀ ਜੀ ਬਿਲਕੁਲ, ਜਿਸ ਤਰ੍ਹਾਂ ਵੀ ਤੁਸੀਂ ਗੱਲ ਕੀਤੀ, ਵਾਸ਼ਿੰਗਟਨ DC ਵਿੱਚ ਅਸੀਂ ਪ੍ਰੋਟੈਸਟ ਕੀਤਾ ਸੀ ਮਨਮੋਹਨ ਸਿੰਘ ਦੇ ਖਿਲਾਫ, ਰਾਈਟ? ਪਰ ਜਿੱਦਾਂ ਅਮਰੀਕਾ ਦੇ ਵਿੱਚ ਤਾਂ ਜਿਹੜੇ ਆਪਣੇ ਸਿੱਖ ਨੇ ਉਹਨਾਂ ਦੇ ਵਿੱਚ ਕਾਫੀ ਅਵੇਅਰਨੈਸ, ਪਰ ਅਸੀਂ ਜਾਣਨਾ ਚਾਹਾਂਗੇ ਜਦੋਂ ਟੋਰਾਂਟੋ ਵਿੱਚ ਕਾਫੀ ਵੱਡੀ ਵਿੱਚ ਗਿਣਤੀ ਦੇ ਵਿੱਚ ਜਿਹੜੇ ਸਿੱਖ ਸੰਗਤਾਂ ਨੇ ਉਹ ਵਸਦੀਆਂ ਨੇ, ਕੈਨੇਡਾ ਵਿੱਚ ਤਾਂ ਕਾਫੀ ਪ੍ਰਭਾਵ ਰੱਖਦੇ ਹਨ ਜਿਹੜੇ ਸਿੱਖ ਸੰਗਤਾਂ, ਪਰ ਕੀ ਕਾਰਨ ਹੈ ਕਿ ਜਿਹੜੇ ਤਾਮਿਲਾਂ ਨੇ ਤਾਂ ਮਨੁੱਖੀ ਹੱਕਾਂ ਦੇ ਮੁੱਦੇ ਤੇ ਲਾਬੀ ਕਰਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਸ਼੍ਰੀਲੰਕਾ ਜਾਣ ਤੋਂ ਰੋਕ ਦਿੱਤਾ, ਕਿਉਂਕਿ ਸ਼੍ਰੀਲੰਕਾ ਨੇ ਤਾਮਿਲਾਂ ਦੀ ਨਸਲਕੁਸ਼ੀ ਕੀਤੀ ਸੀ, ਪਰ ਕੈਨੇਡੀਅਨ ਸਿੱਖ ਇਹੋ ਜਿਹਾ ਪ੍ਰਭਾਵ ਭਾਰਤ ਸੰਬੰਧੀ ਕੈਨੇਡਾ ਵਿੱਚ ਕਿਉਂ ਨਹੀਂ ਲੈ ਕੇ ਆ ਰਹੇ? ਇਸ ਬਾਰੇ ਥੋੜੀ ਜਾਣਕਾਰੀ ਦਿਓ। ਦੇਖੋ, ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਇੰਡੀਆ ਦੇ ਵਿੱਚ ਗਏ ਸਨ ਤੇ ਉੱਥੇ ਉਹਨਾਂ ਨੂੰ ਵਾਰ-ਵਾਰ ਸਵਾਲ ਪੁੱਛਦੇ ਸਨ ਕਿ ਕੈਨੇਡਾ ਦੇ ਵਿੱਚ ਅੱਤਵਾਦ ਆ, ਤੇ ਉਹਨਾਂ ਨੇ ਕਿਹਾ ਵੀ ਅਸੀਂ ਅੱਤਵਾਦ ਜਾਂਦੇ ਬੰਦ ਕਰ ਦੇਵਾਂ। ਉਹਨਾਂ ਦੇ ਬਿਆਨ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਸੀ। ਉਸ ਤੋਂ ਪਹਿਲਾਂ ਕੋਈ ਕਹਿ ਲਓ 6 ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਦੇ ਇੰਡੀਆ ਜਾਣ ਤੋਂ ਪਹਿਲਾਂ ਕੈਨੇਡਾ ਦਾ ਫੋਰਨ ਮਿਨਿਸਟਰ ਉੱਥੇ ਗਿਆ ਸੀ। ਉਸ ਤੋਂ ਬਾਅਦ ਜਿਹੜੇ ਸਾਡੇ ਇੱਥੇ ਯੂਥ ਨੇ, ਸਾਡੀਆਂ ਸੰਸਥਾਵਾਂ ਨੇ, ਉਹਨਾਂ ਨੇ ਐਕਸ਼ਨ ਤਾਂ ਲਿਆ, ਹਾਂਜੀ, ਪਰ ਉਹਨਾਂ ਦਾ ਜਿਹੜਾ ਉਸ ਪ੍ਰਭਾਵ ਦਾ ਸਦਕਾ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੀ ਧਰਤੀ ਤੇ ਇਹ ਕਹਿ ਦਿੱਤਾ ਸੀ ਵੀ ਤੁਸੀਂ ਅੱਤਵਾਦ ਅਤੇ ਪੀਸਫੁਲ ਢੰਗ ਨਾਲ ਗੱਲ ਕਰਨ ਵਾਲੇ ਲੋਕਾਂ ਦੇ ਵਿਚਕਾਰ ਸਾਨੂੰ ਥੋੜ੍ਹਾ ਬਹੁਤਾ ਧਿਆਨ ਰੱਖਣਾ ਪਵੇਗਾ। ਅਸੀਂ ਆਪਣੇ ਚਾਰਟਰ ਦੇ ਅਨੁਸਾਰ ਇਹ ਗੱਲ ਨਹੀਂ ਕਹਿ ਸਕਦੇ। ਹਾਂ ਠੀਕ ਹੈ, ਤਾਮਿਲ ਭਾਈਚਾਰਾ ਸਾਡੇ ਨਾਲੋਂ ਵੱਧ ਲਾਮਬੰਦ ਹੈ, ਉਹ ਆਪਣੇ ਕੌਮ ਦੇ ਕੌਮੀ ਮੁੱਦਿਆਂ ਨੂੰ, ਜਿਹੜੇ ਕੌਮ ਦੀ ਉਹਨਾਂ ਦੀ ਸੋਵਰਨਟੀ ਆ, ਜਿਹੜੀ ਉਹਨਾਂ ਦੀ ਆਜ਼ਾਦੀ ਆ, ਉਹ ਪਹਿਲ ਦੇ ਆਧਾਰ ਤੇ ਬਿਨਾਂ ਕਿਸੇ ਭੇਦਭਾਵ ਤੋਂ ਕਹਿ ਲਓ ਵੀ ਉਹ ਸਾਡੇ ਨਾਲੋਂ ਵੱਧ ਔਰਗੇਨਾਈਜ਼ ਨੇ। ਇਹ ਗੱਲ ਮੰਨਣੀ ਪਵੇਗੀ। ਉਹਨਾਂ ਦੀ ਗਿਣਤੀ ਵੀ ਵੱਖ-ਵੱਖ ਸੂਬਿਆਂ ਦੇ ਵਿੱਚ ਸਾਡੇ ਨਾਲੋਂ ਵੱਧ ਹੈਗੀ ਆ। ਉਹ ਥੋੜ੍ਹੇ ਜਿਹੇ ਘੱਟ ਵਿਕਦੇ ਹੋਣਗੇ। ਸਾਡੇ ਵਿੱਚ ਕੁਰਸੀਆਂ ਦੀ ਦੌੜ ਦੇ ਖਾਤਰ ਇੱਥੇ ਕੈਨੇਡਾ ਵਿੱਚ ਵੀ ਮੈਂਬਰ ਪਾਰਲੀਮੈਂਟ ਹੈਗੇ, ਪਰ ਸਭ ਕੁਝ ਦੇ ਬਾਵਜੂਦ ਥੋੜ੍ਹਾ ਬਹੁਤਾ ਜ਼ਰੂਰ ਹੋ ਰਿਹਾ, ਪਰ ਜਿੰਨਾ ਹੋਣਾ ਚਾਹੀਦਾ ਸੀ ਮੇਰੇ ਖਿਆਲ 'ਚ ਉਨਾ ਨਹੀਂ ਹੋ ਰਿਹਾ। ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ। ਦੂਜੇ ਪਾਸੇ ਇੰਡੀਆ
ਦੁਨੀਆ ਦਾ ਬਹੁਤ ਵੱਡਾ ਲੋਕਤੰਤਰ ਦੇਸ਼ ਹੋਣ ਦੇ ਕਾਰਨ ਉਹ ਸੰਸਾਰ ਭਰ ਦੀਆਂ ਸਰਕਾਰਾਂ ਦੇ ਵਿੱਚ ਅਤੇ ਚੰਗੇ ਭਲੇ ਲੋਕਾਂ ਦੀ ਅੱਖਾਂ ਵਿੱਚ ਘੱਟਾ ਪਾ ਕੇ ਵੀ ਕਈ ਵਾਰੀ ਕਾਮਯਾਬ ਹੋ ਜਾਂਦਾ। ਜਦੋਂ ਡਾਕਟਰ ਮਨਮੋਹਨ ਸਿੰਘ ਇੱਥੇ ਅਮਰੀਕਾ 'ਚ ਆਏ ਉਦੋਂ ਵੀ ਗੱਲਬਾਤ ਹੋਈ, ਪਰ ਇੱਥੇ ਮੀਡੀਆ ਨੇ ਜਦੋਂ ਆਪਣੇ G20 ਹੋਇਆ ਉਦੋਂ ਵੀ ਮੀਡੀਆ ਨੇ ਸਭ ਤੋਂ ਪਹਿਲਾਂ ਸਵਾਲ ਇਹ ਪੁੱਛਿਆ ਸੀ ਵੀ ਤੁਹਾਨੂੰ ਕਿੱਥੇ ਅੱਤਵਾਦੀ ਨਜ਼ਰ ਆ ਰਹੇ ਨੇ ਕੈਨੇਡਾ ਦੇ ਵਿੱਚ। ਸੋ ਕਈ ਵਾਰੀ ਝੂਠੇ ਵੀ ਪੈਂਦੇ ਨੇ, ਉਹਨਾਂ ਦਾ ਕਹਿ ਲਓ ਬਿਜ਼ਨਸ ਵਪਾਰਕ ਅਦਾਰਿਆਂ ਦੇ ਕਰਕੇ ਵੀ, ਜਾਂ ਬਹੁਤ ਵੱਡਾ ਇੱਕ ਦੁਨੀਆ ਭਰ ਦੇ ਵਿੱਚ ਜਿਹੜੀ ਆਰਥਿਕ ਮੰਡੀ ਹੈ ਬਿਜ਼ਨਸ ਵਪਾਰ ਦੀ ਆਪਣੇ ਇਹਦੇ ਹੋਣ ਦੇ ਕਾਰਨ ਵੀ ਜਿਹੜਾ ਕੈਨੇਡਾ ਦੀ ਸਰਕਾਰ ਹੈ ਜਾਂ ਬਾਕੀ ਸਰਕਾਰਾਂ ਆ ਇੱਧਰ ਨੂੰ ਧਿਆਨ ਘੱਟ ਦਿੰਦੇ ਨੇ। ਇਹ ਵੀ ਕਾਰਨ ਹੋ ਸਕਦਾ, ਪਰ ਫਿਰ ਵੀ ਕੁੱਲ ਮਿਲਾ ਕੇ ਜਿਹੜੇ ਸਾਡੇ ਸਿੱਖ ਭਾਈਚਾਰਾ ਆ ਤੇ ਉਹ ਕਾਫੀ ਕੋਸ਼ਿਸ਼ ਕਰ ਰਿਹਾ ਜੀ। ਆਪਾਂ ਨੂੰ ਇਸ ਨੂੰ ਥੋੜ੍ਹਾ ਜਿਹਾ ਘਟਾ ਕੇ ਵੀ ਦੇਖਣਾ ਚਾਹੀਦਾ, ਕਿਉਂਕਿ ਜਿੰਨੀ ਕੁ ਸਾਡੀ ਗਿਣਤੀ ਮੇਰੇ ਖਿਆਲ 'ਚ ਉਹ ਕਾਫੀ ਚੰਗੀ ਜੌਬ ਕਰ ਰਹੇ ਨੇ। ਜੀ ਬਿਲਕੁਲ, ਜਿਸ ਤਰ੍ਹਾਂ ਵੀਰ ਜੀ ਤੁਹਾਨੂੰ ਪਤਾ ਹੈ ਕਿ ਸਿੱਖਾਂ ਦੇ ਨਾਲ ਸ਼ੁਰੂ ਤੋਂ ਧੱਕਾ ਹੋ ਰਿਹਾ, ਕਦਾ ਨਵੰਬਰ 84 ਦਾ, ਜੂਨ 84 ਦਾ ਕਤਲੇਆਮ ਹੋਇਆ ਸਾਡਾ, ਠੀਕ ਹੈ ਜੀ, ਸਾਡੇ ਨਾਲ ਕਿਸ ਤਰ੍ਹਾਂ ਹੋਇਆ, ਤੇ ਉਸ ਤੋਂ ਬਾਅਦ ਆਪਾਂ 93 ਤੱਕ ਸਾਡੇ ਨੌਜਵਾਨ ਮਾਰੇ ਗਏ, ਸਾਨੂੰ ਕਿਹਾ ਗਿਆ ਅੱਤਵਾਦੀ ਕਿਹਾ ਗਿਆ, ਜਿਸ ਤੁਸੀਂ ਗੱਲ ਕੀਤੀ ਆ, ਤੇ ਇਹ ਵੀ ਨਸਲਕੁਸ਼ੀ ਹੈ। ਤੇ ਹੁਣ ਸਾਡੀ ਜਿਹੜੀ ਨਸਲਕੁਸ਼ੀ ਪੰਜਾਬ ਦੇ ਵਿੱਚ ਹੋ ਰਹੀ ਹੈ, ਜਿਸ ਨਸ਼ਿਆਂ ਕਾਰਨ ਸਾਡੇ ਜਿਹੜੇ ਬੱਚੇ ਅੱਜ ਕੱਲ੍ਹ ਦੇ ਮਰ ਰਹੇ ਨੇ, ਇਹਨਾਂ ਨਸ਼ਿਆਂ ਵਿੱਚ ਧੱਕ ਰਹੇ ਨੇ, ਸਾਡੀ ਪੰਜਾਬ ਦੀ ਜਵਾਨੀ ਕੁੜੀਆਂ ਮੁੰਡੇ ਸਾਰੇ ਨਸ਼ਿਆਂ ਦੇ ਵਿੱਚ ਧੱਕ ਰਹੇ ਨੇ। ਇਸ ਬਾਰੇ ਤੁਸੀਂ ਜਿਹੜੀ ਕੈਨੇਡਾ ਵਿੱਚ ਕਿੰਨੀ ਕੁ ਕੈਨੇਡਾ ਦੀਆਂ ਸੰਗਤਾਂ ਦੇ ਵਿੱਚ ਕਿੰਨੀ ਕੁ ਅਵੇਅਰਨੈਸ ਹੈ, ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਕੈਨੇਡਾ ਦੀ ਸੰਗਤਾਂ ਵਿੱਚ ਕਿੰਨੀ ਕੁ ਅਵੇਅਰਨੈਸ ਹੈ ਜਿਹੜੇ ਜੋ ਕੁਝ ਪੰਜਾਬ ਵਿੱਚ ਹੋ ਰਿਹਾ ਜੀ? ਕੈਨੇਡਾ ਦੀ ਸੰਗਤਾਂ ਵਿੱਚ ਕਾਫੀ ਅਵੇਅਰਨੈਸ ਆ, ਲੋਕੀ ਇਸ ਤੇ ਗੱਲਬਾਤ ਵੀ ਕਰਦੇ ਰਹਿੰਦੇ ਨੇ। ਇੱਥੇ ਜਿਹੜਾ ਹੋਰ ਮੀਡੀਆ ਬੇਸ਼ੱਕ ਉਹ ਖਾਲਸਾ ਦੀ ਗੱਲ ਨਹੀਂ ਕਰਦਾ, ਪਰ ਉਹ ਨਸ਼ਿਆਂ ਸੰਬੰਧੀ ਜ਼ਰੂਰ ਗੱਲਬਾਤ ਹੁੰਦੀ ਰਹਿੰਦੀ ਆ। ਜਿਹੜੇ ਸਾਡੇ ਆਪਣੇ ਕਹਿ ਲਓ ਬਾਕੀ ਮੀਡੀਆ ਹੈ, ਸਾਡੇ ਪੰਜਾਬੀ ਦੇ ਰੇਡੀਓ ਨੇ, ਅਖਬਾਰ ਨੇ, ਜਾਂ ਇੱਥੇ ਆਪਣੇ ਟੈਲੀਵਿਜ਼ਨ ਨੇ, ਉਹਨਾਂ ਤੇ ਗੱਲਬਾਤ ਹੁੰਦੀ ਰਹਿੰਦੀ ਆ। ਪਰ ਜੇ ਸਰਕਾਰ ਉਹਨਾਂ ਨਸ਼ਿਆਂ ਨੂੰ ਬੰਦ ਨਹੀਂ ਕਰਨਾ ਚਾਹੁੰਦੀ, ਜੇ ਸਰਕਾਰ ਤੇ ਪੁਲਿਸ ਮਿਲ ਕੇ ਸਾਰਾ ਕੁਝ ਧੰਦਾ ਕਰਨਾ ਚਾਹੁੰਦੀ ਆ, ਲੋਕੀ ਕਈ ਵਾਰੀ ਜਿੰਨਾ ਮਰਜ਼ੀ ਰੌਲਾ ਵੀ ਪਾਈ ਜਾਣ ਤਾਂ ਉਹ ਬੰਦ ਨਹੀਂ ਹੁੰਦਾ। ਬੇਸ਼ੱਕ ਥੋੜ੍ਹੇ ਬਹੁਤੇ ਬੰਦੇ ਹੁਣ ਫੜੇ ਨੇ, ਭੋਲੇ ਵਰਗੇ ਜਾਂ ਹੋਰ ਬੰਦੇ, ਪਰ ਉਹ ਵੀ ਕਹਿ ਲਓ ਕੁਛ ਸਮੇਂ ਲਈ ਇਸ ਤਰ੍ਹਾਂ ਲੱਗਦਾ ਵੀ ਕਿਤੇ ਨਾ ਕਿਤੇ ਜਿਹੜੀ ਸਰਕਾਰ ਆ ਤੇ ਪੁਲਿਸ ਸਾਰਾ ਮਿਲ ਕੇ ਕਰ ਰਹੀ ਆ। ਸ਼ਸ਼ੀਕਾਂਤ ਉਹਨਾਂ ਨੇ ਤੁਹਾਡੇ TV 84 ਤੇ ਵੀ ਕਿਹਾ ਸੀ, ਸਾਡੇ ਰੇਡੀਓ ਤੇ ਹੋਰ ਵੀ ਵੱਖ-ਵੱਖ ਮੀਡੀਆ ਤੇ ਉਹਨਾਂ ਨੇ ਗੱਲਬਾਤ ਵੀ ਕੀਤੀ ਆ। ਜੇ ਸਰਕਾਰ ਚਾਹਵੇ ਤਾਂ ਨਸ਼ੇ ਬੰਦ ਕਰ ਸਕਦੀ ਹੈ। ਜੇ ਹੁਣ ਬਾਦਲ ਹੋਰਾਂ ਦੀ ਗੱਲ ਕਰੀਏ, ਉਹ ਆਮ ਤੌਰ ਤੇ ਪਾਕਿਸਤਾਨ ਦੇ ਸਿਰ ਸਾਰੀਆਂ ਗੱਲਾਂ ਮੜ ਦਿੰਦੇ ਨੇ, ਇਹ ਜੀ ਨਸ਼ਾ ਸਰਹੱਦ ਤੋਂ ਪਾਰ ਆ ਰਿਹਾ, ਪਰ ਨਸ਼ੇ ਦੀਆਂ ਫੈਕਟਰੀਆਂ ਤਾਂ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਵਿੱਚ ਲੱਗੀਆਂ ਹੋਈਆਂ ਨੇ। ਹੁਣ ਤਾਂ ਆਮ ਗੱਲਾਂ ਨੇ, ਕਿਉਂਕਿ ਇੱਕ ਕਾਰਨ ਇਹ ਵੀ ਆ ਕਿ ਜਿਹੜੀਆਂ ਏਜੰਸੀਆਂ ਨੇ, ਜਿਹੜਾ ਸਿਸਟਮ ਹੈ, ਉਹ ਸਾਨੂੰ ਹੁਣ ਗੋਲੀ ਨਾਲ ਨਹੀਂ ਮਾਰਨਾ ਚਾਹੁੰਦਾ, ਉਹ ਸਾਨੂੰ ਸਾਡੀ ਕੌਮ ਦੀ ਜਵਾਨੀ ਨੂੰ ਨਸ਼ਿਆਂ ਦੇ ਵਿੱਚ ਗਲਤਾਨ ਕਰਕੇ ਮਾਰਨਾ ਚਾਹੁੰਦਾ। ਸਭ ਤੋਂ ਵੱਡਾ ਕਾਰਨ ਮੇਰੇ ਖਿਆਲ 'ਚ ਇਹ ਵੀ ਹੈਗਾ। ਹਾਂਜੀ ਬਿਲਕੁਲ ਬਿਲਕੁਲ। ਤੇ ਵੀਰ ਜੀ ਤੁਸੀਂ ਸਾਡੀ ਸੰਗਤਾਂ ਦੇ ਪਹਿਲੀ ਵਾਰ ਰੂਬਰੂ ਹੋਏ, ਤੁਹਾਡੇ ਸਵਾਲ ਤਾਂ ਸਾਡੇ ਕੋਲ ਹੋਰ ਵੀ ਬਹੁਤ ਸਾਰੇ ਨੇ, ਪਰ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ ਤੇ ਅੱਜ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹਾਂਜੀ ਸਰ, ਮੈਂ ਤੁਹਾਡੇ 30 ਸੈਕਿੰਡ ਲੈਣਾ ਚਾਹੁੰਦਾ ਵੀ ਸਮਾਂ ਠੀਕ ਹੈ, ਆਪਣੇ ਚੱਲਦਾ ਆਪਣੇ ਸਮਾਂ ਚੱਲਦਾ ਰਹਿੰਦਾ, ਪਰ ਆਪਾਂ ਅਰਦਾਸ ਕਰੀ ਸਾਡਾ ਸਮਾਂ ਗੁਲਾਮੀ ਵਿੱਚ ਨਾ ਬੀਤੇ। ਹਾਂਜੀ, ਤੇ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ। ਬਿਲਕੁਲ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇੱਥੇ ਮੈਂ ਤੁਹਾਡੇ ਕੋਲ ਵੀ ਇਜਾਜ਼ਤ ਲੈਣੀ ਹੈ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।